ਇੱਕ ਨਵੀਂ ਜ਼ਾਲਮਾਨਾ ਕਾਰਵਾਈ ਰਾਹੀਂ ਸ਼ਮਾਲੀ ਵਜ਼ੀਰਸਤਾਨ ਦੇ ਵਿੱਚ 6 ਪੰਜਾਬੀ ਹਜਾਮ ਨੂੰ ਕਤਲ ਕਰ ਦਿੱਤਾ ਗਿਆ ਹੈ। ਇਸ ਕਤਲ ਦੀ, ਇਸ ਵਾਰਦਾਤ ਦੀ ਕਿਤੇ ਸਾਨੂੰ ਨੈਸ਼ਨਲ ਮੀਡੀਆ ਤੇ ਕਵਰੇਜ ਨਹੀਂ ਮਿਲਦੀ, ਨਾ ਹੀ ਪਾਕਿਸਤਾਨ ਦੇ ਰਿਆਸਤੀ ਇਦਾਰਿਆਂ ਨੇ ਇਸ ਤੇ ਕੋਈ ਗੱਲ ਕਰਨਾ ਪਸੰਦ ਕੀਤੀ ਹੈ। ਵਜ੍ਹਾ ਸ਼ਾਇਦ ਸਾਨੂੰ ਸਮਝ ਜਿਹੜੀ ਆਉਂਦੀ ਹੈ ਉਹ ਇਹੀ ਹੈ ਕਿ ਇਹ ਮਾਰੇ ਜਾਣ ਵਾਲੇ ਲੋਕ, ਇਹ 6 ਲੋਕ ਜਿਹੜੇ ਹਨ, ਇਹਨਾਂ ਦਾ ਤਾਲੁਕ ਪੰਜਾਬ ਤੋਂ ਸੀ। ਇਸ ਤੋਂ ਪਹਿਲੇ ਅਗਰ ਅਸੀਂ ਦੇਖੀਏ ਤਾਂ ਬਲੋਚਿਸਤਾਨ ਦੇ ਵਿੱਚ ਕਈ ਵਾਰਦਾਤਾਂ ਹੁੰਦੀਆਂ ਹਨ ਜਿੱਥੇ ਆਮ ਪੰਜਾਬੀ ਮਜ਼ਦੂਰ ਕਤਲ ਹੋ ਜਾਂਦਾ ਹੈ, ਕਤਲ ਕਰ ਦਿੱਤਾ ਜਾਂਦਾ ਹੈ। ਇਹ ਕਤਲ ਕਿਉਂ ਹੁੰਦੇ ਹਨ, ਇਸ ਦੀ ਜਿਹੜੀ ਸਾਡੀ ਲਿਬਰਲ ਲਾਬੀ ਹੈ ਉਹ ਸਿੱਧੀ ਸਿੱਧੀ ਵਜ੍ਹਾ ਇਹ ਬਿਆਨ ਕਰਦੀ ਹੈ ਕਿ ਚੂੰਕਿ ਸਟੈਬਲਿਸ਼ਮੈਂਟ ਦੀਆਂ ਮੁਖਾਲਫ ਪਾਰਟੀਆਂ ਉਹ ਪੰਜਾਬੀਆਂ ਦਾ ਵਜੂਦ ਬਰਦਾਸ਼ਤ ਨਹੀਂ ਕਰਦੀਆਂ, ਇਸ ਲਈ ਉਹਨਾਂ ਨੂੰ ਕਤਲ ਕਰ ਦਿੱਤੀਆਂ ਜਾਂਦੀਆਂ ਹਨ। ਤੇ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਕਿਆ ਸਟੈਬਲਿਸ਼ਮੈਂਟ ਸਿਰਫ ਪੰਜਾਬੀਆਂ ਦੀ ਹੀ ਹੈ? ਕਿਆ ਆਰਮੀ ਜਰਨੈਲਸ ਸਿਰਫ ਪੰਜਾਬੀਆਂ ਦੇ ਹੀ ਹਨ? ਕਿਆ ਇੱਥੇ ਜਿਹੜੇ ਜੱਜਸ ਹਨ ਉਹ ਸਿਰਫ ਪੰਜਾਬੀਆਂ ਦੇ ਹੀ ਹਨ? ਉਹਨਾਂ ਦੇ ਵਿੱਚ ਬਾਕੀ ਪਠਾਨ ਫੈਕਟਰ, ਸਿੰਧੀ ਫੈਕਟਰ, ਬਲੋਚ ਫੈਕਟਰ ਉਹ ਨਹੀਂ ਹੈ। ਸੋ ਬੜਾ ਅਜੀਬ ਲੱਗਦਾ ਹੈ ਕਿ ਜਿਹੜੀ ਇੱਕ ਨਫ਼ਰਤ ਫੈਲਾਈ ਗਈ ਹੈ ਪਾਕਿਸਤਾਨ ਦੇ ਅੰਦਰ ਪੰਜਾਬੀਆਂ ਦੇ ਖਿਲਾਫ, ਉਸ ਨੂੰ ਪਹਿਲੇ ਨੰਬਰ 'ਤੇ ਕੋਈ ਰਿਅਲਾਈਜ਼ ਨਹੀਂ ਕਰਦਾ। ਅਗਰ ਰਿਅਲਾਈਜ਼ ਕਰਦਾ ਹੈ ਤਾਂ ਉਸ ਨੂੰ ਜਿਹੜਾ ਕਵਰ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਬੜੇ ਭੋਂਡੇ ਸਟਾਈਲ ਦੇ ਵਿੱਚ ਕਰਦਾ ਹੈ। ਸੋ ਅਗਰ ਅਸੀਂ ਇਸ ਨੂੰ ਦੇਖੀਏ ਤਾਂ ਇਹ ਜਿਹੜੇ 6 ਕਤਲ ਹਨ, ਇਸ ਦੇ ਪਿੱਛੇ ਇੱਕ ਲੰਬੀ ਕਹਾਣੀ ਹੈ, ਕਿਉਂਕਿ ਪੰਜਾਬੀਆਂ ਦਾ ਕਿਸੇ ਨੂੰ ਦਰਦ ਨਹੀਂ ਹੈ। ਸ਼ਾਇਦ ਪਾਕਿਸਤਾਨ ਦੇ ਅੰਦਰ ਸਭ ਤੋਂ ਸਸਤਾ ਖੂਨ ਪੰਜਾਬੀ ਦਾ ਹੈ। ਕਿਉਂ ਹੈ? ਕਿ ਪੰਜਾਬੀ ਆਪਣੀ ਸ਼ਨਾਖਤ ਤੋਂ ਦੂਰ ਹੈ। ਪੰਜਾਬੀ ਆਪਣੀ ਸ਼ਨਾਖਤ ਦੇ ਨੇੜੇ ਹੁੰਦਾ, ਪੰਜਾਬੀ ਆਪਣੇ ਹੋਣ 'ਤੇ ਮਾਣ ਕਰਦਾ, ਤੇ ਕਦੇ ਵੀ ਨਹੀਂ ਹੋਣਾ ਸੀ ਕਿ ਪਾਕਿਸਤਾਨ ਦੀ ਅੱਧੀ ਤੋਂ ਵੱਧ ਆਬਾਦੀ ਵਾਲੇ ਮੁਲਕ ਦੇ ਅੰਦਰ ਉਸ ਆਬਾਦੀ ਨੂੰ ਇੰਜ ਟਾਰਗੇਟ ਕੀਤਾ ਜਾਵੇ ਔਰ ਉਸ 'ਤੇ ਕੋਈ ਇੱਥੇ ਧਰਨਾ ਨਾ ਹੋਵੇ, ਕੋਈ ਇੱਥੇ ਇਤਜਾਜ ਨਾ ਹੋਵੇ। ਬਲੋਚਿਸਤਾਨ ਦੇ ਅੰਦਰ ਜੋ ਕੁਝ ਹੋ ਰਿਹਾ ਹੈ ਉਸ ਦੀ ਸਾਨੂੰ ਮਾਨੂਰ ਬਲੋਚ ਜਾਂ ਹੋਰ ਇਸ ਤਰ੍ਹਾਂ ਦੀ ਬੀਬੀਆਂ ਰਾਹੀਂ ਜਾਂ ਇਸ ਤੋਂ ਪਹਿਲੇ ਵੀ ਸਾਨੂੰ ਨਜ਼ਰ ਆਉਂਦੀਆਂ ਰਹਿੰਦੀਆਂ ਹਨ ਤਸਵੀਰਾਂ ਕਿ ਉਹ ਆਪਣੇ ਜਿਹੜੇ ਗੁੰਮਸ਼ੁਦਾ ਲੋਕ ਹਨ ਉਹਨਾਂ ਵਾਸਤੇ ਇਤਜਾਜ ਕਰਦੇ ਹਨ। ਹੁਣ ਦੇਖਣਾ ਇਹ ਹੈ ਕਿ ਪੰਜਾਬੀਆਂ ਨੂੰ ਕਿਆ ਇਹਨਾਂ ਦੀ ਕੋਈ ਐਂਟੀ ਲਾਬੀ ਦੇ ਤੌਰ 'ਤੇ ਯੂਜ਼ ਕੀਤਾ ਜਾ ਰਹੀ ਹੈ ਮਾਨੂਰ ਬਲੋਚ ਇਸ ਤਰੀਕੇ ਦੇ ਲੋਕਾਂ 'ਤੇ? ਮੇਰੇ ਖਿਆਲ ਦੇ ਵਿੱਚ ਇਹ ਕੋਈ ਮੁਨਾਸਿਬ ਅਮਲ ਨਹੀਂ ਹੈ। ਜਿੱਥੇ ਵੀ ਜ਼ੁਲਮ ਹੋਏਗਾ, ਰਿਆਸਤੀ ਇਦਾਰੇ ਜ਼ੁਲਮ ਕਰਨਗੇ ਜਾਂ ਕੋਈ ਹੋਰ ਜ਼ੁਲਮ ਕਰੇਗਾ, ਸਾਨੂੰ ਉਸ ਜ਼ੁਲਮ ਨੂੰ ਜ਼ੁਲਮ ਕਹਿਣਾ ਪੈਣਾ ਹੈ। ਲੇਕਿਨ ਇਸ ਤੋਂ ਇਹ ਜ਼ੁਲਮ ਵੱਧ ਜਾਂਦਾ ਹੈ ਜਦੋਂ ਪੰਜਾਬੀਆਂ 'ਤੇ ਇਸ ਤਰੀਕੇ ਦੀ ਕਾਰਵਾਈਆਂ ਹੁੰਦੀਆਂ ਹਨ। ਇਹ ਜ਼ੁਲਮ ਪੰਜਾਬੀਆਂ 'ਤੇ ਹੁੰਦੇ ਹਨ ਅਤੇ ਉਸ ਵੇਲੇ ਜਿਹੜੇ ਆਪਣੇ ਆਪ ਨੂੰ ਇਨਸਾਨੀਅਤ ਪ੍ਰਸਤ ਕਹਿੰਦੇ ਨੇ ਉਹ ਕਿਤੇ ਬਹੁਤ ਦੂਰ ਸੁੱਤੇ ਹੁੰਦੇ ਹਨ। ਉਸ ਵੇਲੇ ਜਿਹੜੇ ਪਾਕਿਸਤਾਨ ਦੇ ਉਹ ਜਰਨਲਿਸਟ ਜਿਹੜੇ ਬਲੋਚਿਸਤਾਨ ਦੇ ਅੰਦਰ ਹੋਣ ਵਾਲੇ ਜ਼ੁਲਮਾਂ 'ਤੇ ਚੀਖਦੇ ਹਨ, ਉਹ ਪੰਜਾਬ ਦੇ ਵਿੱਚ ਜਿਹੜੇ ਜ਼ੁਲਮ ਹੋ ਰਹੇ ਹਨ ਉਹਨਾਂ 'ਤੇ ਨਹੀਂ ਚੀਖਦੇ। ਸ਼ਾਇਦ ਮਜ਼ਲੂਮ ਪਾਕਿਸਤਾਨ ਦੇ ਅੰਦਰ ਸਿਰਫ ਬਲੋਚ ਰਹਿ ਗਿਆ ਹੈ, ਸ਼ਾਇਦ ਮਜ਼ਲੂਮ ਪਾਕਿਸਤਾਨ ਦੇ ਅੰਦਰ ਸਿਰਫ ਸਿੰਧੀ ਰਹਿ ਗਿਆ ਹੈ, ਸ਼ਾਇਦ ਮਜ਼ਲੂਮ ਪਾਕਿਸਤਾਨ ਦੇ ਅੰਦਰ ਸਿਰਫ ਪਠਾਨ ਰਹਿ ਗਿਆ ਹੈ। ਔਰ ਇਹ ਉਸ ਵੇਲੇ ਮਜ਼ਲੂਮ ਹੈ ਜਦੋਂ ਸਟੈਬਲਿਸ਼ਮੈਂਟ ਦੀਆਂ ਇਹ ਤਿੰਨੋਂ ਕੌਮਾਂ ਹਿੱਸਾ ਹਨ। ਅਤੇ ਇਸ ਦਾ ਨਫ਼ਰਤ ਦਾ ਜਿਹੜਾ ਸਿਰਫ ਪੰਜਾਬੀ ਨੂੰ ਇਸ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਦੇ ਵਿੱਚ ਮਜ਼ਲੂਮ ਤੇ ਪੰਜਾਬੀ ਵੀ ਹੈ। ਆਮ ਤੁਸੀਂ ਪੰਜਾਬੀ ਨੂੰ ਦੇਖੋ ਤੇ ਪੰਜਾਬੀ ਦੇ ਉਸ ਦਾ ਪੰਜਾਬੀ ਜਰਨੈਲਸ ਨਾਲ ਤਾਂ ਕੋਈ ਤਲਕ ਨਹੀਂ, ਉਸ ਦੀਆਂ ਜਿਹੜੀਆਂ ਰਿਆਸਤੀ ਪਾਲਿਸੀਆਂ ਬਣਾਈਆਂ ਜਾ ਰਹੀਆਂ ਹਨ ਉਹਨਾਂ ਨਾਲ ਤਾਂ ਕੋਈ ਤਲਕ ਨਹੀਂ। ਸਟੈਬਲਿਸ਼ਮੈਂਟ ਜੋ ਚਾਹ ਰਹੀ ਹੈ, ਜਿਹੜੇ ਪਵਾੜੇ ਕਰ ਰਹੀ ਹੈ, ਉੱਥੇ ਆਮ ਪੰਜਾਬੀ ਦਾ ਕੀ ਤਲਕ ਹੋਏਗਾ? ਬਹਾਵਲ ਨਗਰ ਦੇ ਇੱਕ ਆਮ ਪੰਜਾਬੀ, ਉਹਨੂੰ ਕੀ ਪਤਾ ਸਟੈਬਲਿਸ਼ਮੈਂਟ ਕਿਹੜੇ ਪਵਾੜੇ ਕਰ ਰਹੀ ਹੈ? ਲਾਹੌਰ ਦੇ ਕਾਮ ਜਿਹੜਾ ਰਹਿਣ ਵਾਲਾ ਬੰਦਾ ਹੈ ਉਸਨੂੰ ਕੀ ਪਤਾ ਕਿ ਨੂਨ ਲੀਗ ਦੀ ਬੈਕ ਐਂਡ 'ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਸੈਟਲ ਹੋ ਰਹੀਆਂ ਹਨ? ਖਾਨੇਵਾਲ ਦੇ ਵਿੱਚ ਬੰਦਾ ਬੈਠਾ ਹੈ, ਉਸਨੂੰ ਕੀ ਪਤਾ ਕਿ ਪੀਪਲਜ਼ ਪਾਰਟੀ ਸਾਡੇ ਨਾਅਰੇ ਲਾ ਕੇ ਤੇ ਬੈਕ ਐਂਡ 'ਤੇ ਕੀ ਕਰਨ ਜਾ ਰਹੀ ਹੈ? ਸੋ ਇੱਥੋਂ ਦਾ ਪੰਜਾਬੀ ਵੀ ਉਤਨਾ ਹੀ ਮਜ਼ਲੂਮ ਹੈ ਜਿਤਨਾ ਬਲੋਚਿਸਤਾਨ ਦਾ ਇੱਕ ਬਲੋਚ ਹੈ, ਜਿਤਨਾ ਸਿੰਧ ਦਾ ਸਿੰਧੀ ਮਜ਼ਲੂਮ ਹੈ। ਲੇਕਿਨ ਇਸ ਚੀਜ਼ ਨੂੰ ਦੇਖ ਕੇ ਬੜਾ ਹੀ ਦੁੱਖ ਹੁੰਦਾ ਹੈ। ਇਸ 'ਤੇ ਕੋਈ ਨਹੀਂ ਬੋਲਣ ਵਾਲਾ, ਇਸ 'ਤੇ ਕੋਈ ਅਵਾਰਡ ਵਾਪਸ ਕਰਨ ਵਾਲਾ ਨਹੀਂ ਹੈ ਸਰਕਾਰ ਨੂੰ ਕਿ ਤੁਸੀਂ ਪੰਜਾਬੀਆਂ ਨੂੰ ਸਿੱਧਾ ਮਾਰ ਰਹੇ ਹੋ। ਪੰਜਾਬੀਆਂ ਦੀ ਜਿਹੜੀ ਜੈਨੋਸਾਈਡ ਹੈ ਉਸ 'ਤੇ ਨਾ ਰਿਆਸਤ ਬੋਲ ਰਹੀ ਹੈ, ਨਾ ਪੰਜਾਬੀ ਆਪ ਬੋਲ ਰਿਹਾ ਹੈ, ਨਾ ਕੋਈ ਤੀਜਾ ਸ਼ਖਸ ਬੋਲ ਰਿਹਾ ਹੈ। ਸੋ ਇਹ ਗੱਲ ਕਿੱਥੇ ਤੱਕ ਜਾਣੀ ਹੈ? ਔਰ ਜਦੋਂ ਪੰਜਾਬੀਆਂ ਵਾਸਤੇ ਤੇ ਸਪੇਸ ਘਟਾ ਦਿੱਤੀ ਜਾਏਗੀ ਤੇ ਅਲਟੀਮੇਟਲੀ ਫਿਰ ਪੰਜਾਬੀ ਵੀ ਚੀਖੇਗਾ, ਔਰ ਜਦੋਂ ਪੰਜਾਬੀ ਚੀਖੇਗਾ ਤੇ ਫਿਰ ਪਾਕਿਸਤਾਨ ਦਾ ਜਿਹੜਾ ਵਜੂਦ ਹੈ ਉਹ ਕਿੰਝ ਅੱਗੇ ਵਧੇਗਾ? ਇਸ ਲਈ ਰਿਆਸਤੀ ਇਦਾਰਿਆਂ ਨੂੰ ਵੀ ਇਸ 'ਤੇ ਸੋਚਣਾ ਚਾਹੀਦਾ ਹੈ, ਆਮ ਪਬਲਿਕ ਨੂੰ ਵੀ ਸੋਚਣਾ ਚਾਹੀਦਾ ਹੈ, ਔਰ ਖਾਸ ਕਰ ਬਾਕੀ ਜਿਹੜੀਆਂ ਤਿੰਨੇ ਕੌਮਾਂ ਹਨ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਜਦੋਂ ਆਮ ਮਜ਼ਲੂਮ ਪੰਜਾਬੀ ਨੂੰ ਤੁਸੀਂ ਆਪਣੇ ਨਾਲ ਦਾ ਨਹੀਂ ਸਮਝੋਗੇ, ਇਹਨੂੰ ਤੁਸੀਂ ਸਿਰਫ ਪੰਜਾਬੀ ਸਟੈਬਲਿਸ਼ਮੈਂਟ ਨਾਲ ਜੋੜ ਕੇ ਦੇਖੋਗੇ, ਉਦੋਂ ਤੁਹਾਨੂੰ ਪਾਕਿਸਤਾਨ ਦੇ ਅੰਦਰ ਜਿਹੜੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ ਉਹਦੀ ਸਮਝ ਨਹੀਂ ਆਏਗੀ। ਇੱਕ ਹੋਰ ਜਿਹੜਾ ਪੁਆਇੰਟ ਉਹ ਮੈਂ ਡਿਸਕਸ ਕਰਨਾ ਲਾਜ਼ਮੀ ਸਮਝਦਾ ਕਿ ਜਦੋਂ ਵੀ ਇਸ ਤਰੀਕੇ ਦੀ ਮੈਂ ਕੋਈ ਪੋਸਟ ਕਰਦਾ ਤੇ ਉੱਥੇ ਇਹ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੇ ਅੰਦਰ ਆਪਸੀ ਕੌਮਾਂ ਨੂੰ ਲੜਾਉਣ ਵਾਸਤੇ ਇਹ ਸਾਰਾ ਕਤਲੇਆਮ ਕਰਵਾਇਆ ਗਿਆ ਹੈ। ਠੀਕ ਹੈ, ਤੁਹਾਡੀ ਗੱਲ ਦੇ ਅੰਦਰ ਕੋਈ ਲਾਜਿਕ ਹੋਏਗੀ, ਤੁਹਾਡੀ ਗੱਲ ਦੇ ਅੰਦਰ ਕੋਈ ਵਜ਼ਨ ਹੋਏਗਾ,
ਲੇਕਿਨ ਇਹ ਗੱਲ ਕਿਉਂ ਸੱਚ ਅੱਜ ਤੱਕ ਸਾਬਿਤ ਪੰਜਾਬ ਦੇ ਅੰਦਰ ਨਹੀਂ ਹੋਈ? ਪੰਜਾਬੀਆਂ ਨੇ ਅੱਜ ਤੱਕ ਬਲੋਚਾਂ ਨੂੰ ਨਹੀਂ ਮਾਰਿਆ। ਕੋ 7 ਲਾਸ਼ਾਂ ਕਦੇ ਬਲੋਚਿਸਤਾਨ ਵੀ ਗਈਆਂ ਕਿ ਅਗਰ ਇਹ ਹਾਲਾਤ ਖਰਾਬ ਕਰਨ ਵਾਲਿਆਂ ਦੀਆਂ ਕਾਰਵਾਈਆਂ ਹਨ। ਕਿਤੇ ਪਠਾਣਾਂ ਦੀਆਂ ਕੋਈ ਕਾਰਵਾਈਆਂ ਇੱਥੇ ਹੋਈਆਂ ਕਿ ਪਠਾਣਾਂ ਨੂੰ ਮਾਰ ਕੇ ਪਿੱਛੇ ਸਰਹੱਦ ਭਿਜਵਾਇਆ ਜਾ ਰਹੀ ਹੈ, KPK ਭਿਜਵਾਇਆ ਜਾ ਰਹੀ ਹੈ, ਜਾਂ ਕਿ ਸਿੰਧ ਦੇ ਅੰਦਰ ਇੱਥੋਂ ਸਿੰਧੀਆਂ ਨੂੰ ਵਾਪਸ ਭਿਜਵਾਇਆ ਜਾ ਰਹੀ ਹੈ? ਇਸ ਤਰ੍ਹਾਂ ਦੀਆਂ ਵਾਰਦਾਤਾਂ, ਇਸ ਤਰੀਕੇ ਦੇ ਇਨਸੀਡੈਂਟ ਤੇ ਨਹੀਂ ਹੋਏ। ਸੋ ਇਹਨੂੰ ਸਮਝਣ ਦੀ ਲੋੜ ਹੈ। ਔਰ ਜਿਹੜਾ ਖਾਸ ਇੱਕ ਪੰਜਾਬੀਆਂ ਨੂੰ ਟਾਰਗੇਟ ਕਰ ਦਿੱਤਾ ਗਿਆ ਹੈ, ਇਸ ਟਾਰਗੇਟ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਤਰੀਕੇ ਕੋਈ ਵੀ ਕੌਮ ਬਚਣ ਵਾਲੀ ਨਹੀਂ ਹੈ। ਅਗਰ ਪੰਜਾਬੀ ਨਹੀਂ ਬਚੇਗਾ ਤਾਂ ਪਾਕਿਸਤਾਨ ਦੇ ਅੰਦਰ ਫਿਰ ਕੋਈ ਕੌਮ ਵੀ ਨਹੀਂ ਬਚ ਸਕਦੀ। ਸੋ ਜ਼ੁਲਮ ਕਰਨ ਵਾਲਿਆਂ ਨੂੰ ਪਛਾਣਨਾ ਹੋਏਗਾ ਔਰ ਇਹਨਾਂ ਦੇ ਹੱਥ ਰੋਕਣੇ ਹੋਣਗੇ, ਨਹੀਂ ਤਾਂ ਇੱਥੇ ਕੁਝ ਵੀ ਨਹੀਂ ਬਚੇਗਾ।